ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਦੂਸਰੇ ਸੈਗਮੈਂਟ ਦੇ ਵਿੱਚ ਦੂਸਰਾ ਅਹਿਮ ਇਸ਼ੂ ਹੈ ਸੀ ਕਿ ਅਮਰੀਕਾ ਦੀ 2020 ਮਰਦਮਸ਼ੁਮਾਰੀ ਵਿੱਚ ਸਿੱਖਾਂ ਲਈ ਸਿੱਖ ਨਸਲ ਦਾ ਵੱਖਰਾ ਖਾਨਾ। ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਸੋ ਹੁਣ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 162 ਦਿਨ ਹੋ ਚੁੱਕੇ ਨੇ ਕਸ਼ਮੀਰੀਆਂ ਨੂੰ ਖੁੱਲੀ ਜੇਲ੍ਹ ਵਿੱਚ ਡੱਕਿਆ ਹੋਇਆ। ਅਸੀਂ ਉਹਨਾਂ ਦੇ ਨਾਲ ਖੜੇ ਹਾਂ, ਸਾਡੀ ਹਮਦਰਦੀ ਉਹਨਾਂ ਦੇ ਨਾਲ ਹੈ। ਸੋ ਹੁਣ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਨੇ ਆ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਸ਼ਮੀਰੀਆਂ ਦੇ ਲਈ ਤਾਂ ਹਰ ਪਲ ਦਿਲ ਚੋਂ ਇਹੀ ਅਰਦਾਸ ਨਿਕਲਦੀ ਹੈ ਕਿ ਰੱਬ ਉਹਨਾਂ ਨੂੰ ਹਿੰਮਤ ਦੇ, ਹੌਸਲਾ ਦੇ। ਜੀ, ਕੌਮਾਂ ਦੀ ਜ਼ਿੰਦਗੀ 'ਚ ਔਖੇ ਵੇਲੇ ਆਉਂਦੇ ਨੇ ਔਰ ਜਿਹੜੀਆਂ ਕੌਮਾਂ ਤਲਵਾਰ ਦੀ ਧਾਰ 'ਤੇ ਤੁਰਨਾ ਸਿੱਖ ਜਾਂਦੀਆਂ ਉਹਨਾਂ ਨੂੰ ਫਿਰ ਕੋਈ ਗੁਲਾਮ ਨਹੀਂ ਬਣਾ ਸਕਦਾ। ਔਰ ਮੈਂ ਸਮਝਦਾ ਵੀ ਜਿਵੇਂ ਜਿਸ ਬਹਾਦਰੀ ਨਾਲ ਕਸ਼ਮੀਰੀਆਂ ਨੇ, ਇਹੀ ਨਹੀਂ ਕਿ 162 ਦਿਨ, ਪਿਛਲੇ 72 ਸਾਲ ਤੋਂ ਉਹਨਾਂ ਨੇ ਭਾਰਤੀ ਫੌਜ, ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਜ਼ੁਲਮ ਸਹਾਰੇ ਨੇ। ਔਰ ਇਹਨਾਂ 162 ਦਿਨਾਂ 'ਚ ਤਾਂ ਉਹਨਾਂ ਨੇ ਅੱਤ ਕਰ ਦਿੱਤੀ ਹੈ, ਜਿੱਥੇ ਕਿ ਉਹਨਾਂ ਦੇ ਸਾਰੇ ਹੀ ਸੰਬੰਧ ਇੱਕ ਦੂਜੇ ਨਾਲ, ਉਹ ਇੰਟਰਨੈਟ ਹੋਏ, ਹੈਲਥ ਸਰਵਿਸਿਜ਼ ਹੁਣ ਬਾਰ-ਬਾਰ ਕਿਹਾ ਜਾਂਦਾ, 2 ਦਿਨ ਪਹਿਲਾਂ ਕਿਹਾ ਜਾਂਦਾ ਸੀ ਜੀ ਰੀਸਟੋਰ ਹੋਏਗਾ, ਪਹਿਲਾਂ ਨਿਊ ਈਅਰ ਈਵ 'ਤੇ ਸੀ, ਹੁਣ ਇਹ ਆਇਆ ਜੀ ਲਿਮਿਟਿਡ ਇਨ ਹੌਸਪੀਟਲਸ ਐਂਡ ਸਰਟਨ ਇੰਸਟੀਚਿਊਟਸ, ਬਾਕੀ ਨਹੀਂ। ਲੇਕਿਨ ਇਹਦੇ ਬਾਵਜੂਦ ਕਸ਼ਮੀਰੀਆਂ ਦੀ ਜਿਹੜੀ ਸਪਿਰਿਟ ਹੈ ਔਰ ਜਿਸ ਕਿਸਮ ਦਾ ਉਹਨਾਂ ਦਾ ਸਾਇਲੈਂਟ ਪ੍ਰੋਟੈਸਟ ਹੈ, ਉਹਨੇ ਜ਼ਿਆਦਾ ਵਕਤ ਪਾਇਆ ਹੋਇਆ ਹਕੂਮਤ ਨੂੰ ਕਿ ਕਸ਼ਮੀਰੀ ਕੀ ਕਰਨਗੇ। ਔਰ ਜ਼ਾਹਰ ਹੈ ਕਿ ਉਹ ਜਿਹੜਾ ਕੌਪ ਦਵਿੰਦਰ ਸਿੰਘ, ਜਿਹੜਾ ਅਜੀਤ ਡੋਵਲ ਦਾ ਖਾਸਮ ਖਾਸ, ਉਸ ਦਾ ਸਾਰਾ ਕਿੱਸਾ ਜਿਹੜਾ ਸਾਹਮਣੇ ਆਇਆ, ਉਹਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਜਿਹੜੀ ਡੀਪ ਸਟੇਟ ਹੈ ਏਜੰਸੀਆਂ ਦੀ, ਉਹ ਕਿਸ ਹੱਦ ਤੱਕ ਇਨਫਿਲਟਰੇਟ ਕਰ ਚੁੱਕੀ ਹੈ। ਪੁਲਵਾਮਾ ਵੀ ਇਹਨਾਂ ਦੀ ਕਰਤੂਤ, ਦਿੱਲੀ ਪਾਰਲੀਮੈਂਟ 'ਤੇ ਹਮਲਾ ਵੀ ਇਹਨਾਂ ਦੀ ਕਰਤੂਤ 13 ਦਸੰਬਰ 2001 ਨੂੰ। ਔਰ ਜੋ ਹੁਣ ਉੱਥੇ ਜਿਹੜਾ ਇਹਨਾਂ ਨੇ ਈਵਨ ਕਿ ਜੀ ਮਾਈਗਰੈਂਟ ਲੇਬਰ ਮਾਰਤੀ, ਉਹ ਵੀ ਇਹਨਾਂ ਦੀ ਕਰਤੂਤ। ਔਰ ਅੱਜ ਹੀ ਸਰ ਸਤਪਾਲ ਸਿੰਘ ਪੁਰੇਵਾਲ ਸੀਐਟਲ ਤੋਂ ਉਹਨਾਂ ਦੀ ਸਵੇਰੇ ਹੀ ਕਾਲ ਆਈ, ਅਸੀਂ 3 ਘੰਟੇ ਅੱਗੇ, ਤੇ ਉਹਨਾਂ ਨੇ ਵਧਾਈ ਵੀ ਦਿੱਤੀ। ਉਹਨਾਂ ਨੇ ਕਿਹਾ ਜੀ ਕਿ ਵੀ ਜਿਹੜਾ ਕੱਲ ਤੁਸੀਂ ਐਨਾਲਿਸਿਸ ਕੀਤਾ ਹੈ ਅਜੀਤ ਡੋਵਲ ਔਰ ਉਹਦਾ, ਉਹਨਾਂ ਨੇ ਕਿਹਾ ਜੀ ਇਹੀ ਜਿਹੜਾ ਉੱਥੋਂ ਦਾ ਤੁਸੀਂ TV ਦੇਖ ਲਓ, ਜਿਹੜੇ ਖਾਸ ਤੌਰ 'ਤੇ ਇੰਡੀਪੈਂਡੈਂਟ YouTube ਚੈਨਲ ਨੇ, ਅਭਿਸਾਰ ਸ਼ਰਮਾ ਜਾਂ ਦੂਜੇ, ਉਹ ਕਹਿੰਦੇ ਜੀ ਜੋ ਤੁਸੀਂ ਕਿਹਾ ਉਹੀ ਰਿਪੀਟ ਕਰ ਰਹੇ ਨੇ। ਔਰ ਅੱਜ ਹੋਰ ਵੀ ਸ਼ਾਮ ਨੂੰ ਇੱਕ ਵੀਰ ਦੀ ਕਾਲ ਆਈ, ਕਹਿੰਦਾ ਜੀ ਹੁਣ ਹਰ ਇੱਕ ਨੇ ਦਵਿੰਦਰ ਸਿੰਘ ਦਾ ਸੰਬੰਧ ਅਜੀਤ ਡੋਵਲ ਨਾਲ ਜੋੜ ਦਿੱਤਾ। ਮੈਂ ਕਿਹਾ ਜੀ ਕੋਈ ਸਾਡੇ ਕੋਲ ਇਹ ਤਾਂ ਨਹੀਂ ਹੈ ਕਿ ਕੋਈ ਜੰਤਰ ਲੱਗੇ ਹੋਏ ਨੇ, ਲੇਕਿਨ ਤੁਸੀਂ ਜੇ ਧਿਆਨ ਨਾਲ ਔਰ ਇਮਾਨਦਾਰੀ ਨਾਲ ਕਿਸੇ ਸਿਚੁਏਸ਼ਨ ਨੂੰ ਦੇਖੋ ਤੇ ਤੁਹਾਨੂੰ ਨਜ਼ਰ ਆ ਜਾਂਦਾ ਹੈ ਕਿ ਵੀ ਇਹ ਕਿਸ ਡਾਇਰੈਕਸ਼ਨ ਦੇ ਵਿੱਚ ਗੱਲ ਜਾ ਰਹੀ ਹੈ। ਹੁਣ ਹੁੰਦਾ ਇਹ ਹੈ ਵੀ ਜਦੋਂ ਕੋਈ ਗਰਾਊਂਡ ਦੇ ਉੱਤੇ ਲੂਜ਼ ਕਰ ਰਿਹਾ ਹੁੰਦਾ ਹੈ, ਤੁਹਾਡੀ ਔਕਾਤ ਵਿਖਰ ਰਹੀ ਹੁੰਦੀ ਹੈ, ਤੇ ਉਦੋਂ ਤੁਸੀਂ ਫਿਰ ਉਹਨੂੰ ਸੁਪਰਸਟੀਸ਼ਨ ਕਹੋ, ਵਹਿਮ ਭਰਮ ਕਹੋ, ਜਾਂ ਜਿਸ ਕਿਸਮ ਦੇ ਮੇਕ ਬਿਲੀਫ ਗੱਲਾਂ ਨੇ ਉਹਨਾਂ 'ਚ ਤੁਸੀਂ ਯਕੀਨ ਕਰਦੇ ਹੋ। ਔਰ ਜ਼ਾਹਰ ਹੈ ਵੀ ਇਹਦੇ 'ਚ ਸਾਡੇ 'ਚ ਵੀ ਉਸ ਕਿਸਮ ਦੇ ਲੋਕ ਹੈਗੇ ਨੇ, ਇਸਲਾਮ ਨੂੰ ਮੰਨਣ ਵਾਲਿਆਂ 'ਚ ਵੀ ਨੇ। ਕਈ ਵਾਰੀ ਮੈਂ ਪਾਕਿਸਤਾਨ ਦੇ ਹਵਾਲੇ ਨਾਲ ਉਹਨਾਂ ਦੇ ਕਈ ਜਿਹੜੇ ਟਾਕ ਸ਼ੋ ਹੋਸਟ ਨੇ, ਜਦੋਂ ਉਹਨਾਂ ਨੇ ਕੋਈ ਗੱਲ ਆਪਣੇ ਨਿਰਣੇ ਦੀ ਕਰਨੀ ਹੁੰਦੀ ਹੈ ਜੀ, ਆਪਣੇ ਲੋਕਾਂ ਨੇ ਕੀ ਕਰਨਾ ਹੈ, ਤੇ ਉਹ ਕਿਸੇ ਨਾ ਕਿਸੇ ਧਾਰਮਿਕ ਕਿਤਾਬ ਦਾ ਹਵਾਲਾ ਦੇ ਕੇ ਕਹਿਣਗੇ ਜੀ ਇਹ ਹੋਣ ਜਾ ਰਿਹਾ ਹੈ, ਫੌਜ ਉੱਥੋਂ ਆਏਗੀ, ਫਿਰ ਇਹ ਹੋਏਗਾ, ਜਿਵੇਂ ਕਿਸੇ ਨੇ ਆ ਕੇ ਤੁਹਾਡੇ ਲਈ ਕਰਨਾ ਹੈ। ਔਰ ਮੈਨੂੰ ਤਾਂ ਇੰਨੀ ਕੁ ਸਮਝ ਹੈ, ਜਿੰਨੀ ਕੁ ਮੈਂ ਆਪਣੇ ਮਜ਼ਹਬ ਨੂੰ ਸਮਝਿਆ ਜਾਂ ਜਿੰਨਾ ਥੋੜ੍ਹਾ ਬਹੁਤ ਇਸਲਾਮ ਨੂੰ ਸਮਝਿਆ, ਕਿ ਰੱਬ ਨੇ ਕੀ ਕਰਨਾ ਹੈ ਰੱਬ ਦੇ ਕੋਲ ਹੈ। ਇਹਦੇ ਤੇ ਸਾਡਾ ਤੁਸੀਂ ਅਟਕਲ ਪੱਚੂ ਵੀ ਲਾਉਣ ਦੀ ਲੋੜ ਨਹੀਂ। ਤੁਸੀਂ ਇਹ ਦੇਖੋ ਵੀ ਤੁਹਾਡੇ ਪੱਲੇ ਕੀ ਹੈ ਔਰ ਤੁਸੀਂ ਕਿਸੇ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰਨਾ ਹੈ। ਰੱਬ ਨੇ ਤੁਹਾਨੂੰ ਦਿਮਾਗ ਦਿੱਤਾ ਹੈ, ਰੱਬ ਨੇ ਤੁਹਾਨੂੰ ਰਿਸੋਰਸ ਦਿੱਤੇ ਨੇ, ਉਹਨਾਂ ਨੂੰ ਤੁਸੀਂ ਬੈਸਟ ਯੂਜ਼ ਕਰੋ। ਅਦਰਵਾਈਜ਼ ਹਾਲ ਇਹੀ ਹੁੰਦਾ ਹੈ ਜਿਵੇਂ ਗੁਰੂ ਨਾਨਕ ਸਾਹਿਬ ਦੀ ਆਪਣੀ ਬਾਣੀ 'ਚ ਹੈ ਕਿ ਜਦੋਂ ਬਾਬਰ ਨੇ ਇਧਰੋਂ ਖੁਰਾਸਾਨ ਤੋਂ ਇਧਰ ਨੂੰ ਮੂੰਹ ਕੀਤਾ ਹਿੰਦੁਸਤਾਨ ਵੱਲ, ਭਾਰਤ ਤੇ ਪਠਾਣਾ ਦਾ ਰਾਜ ਸੀ, ਸਿਕੰਦਰ ਲੋਧੀ ਹੁਣ, ਔਰ ਉਹਨਾਂ ਦੇ ਕੋਲ ਬੈਟਰ ਘੋੜੇ, ਤੁਬਕ ਤੋਪ ਵੀ, ਕਿਉਂਕਿ ਗਨ ਪਾਊਡਰ ਸੀ, ਔਰ ਪਠਾਨ ਜਿਹੜੇ ਨੇ ਉਹਨਾਂ ਦੇ ਕੋਲ ਹਾਥੀ ਤੇ ਦੂਜੇ। ਲੇਕਿਨ ਜਿਵੇਂ ਅੱਜ ਸਾਨੂੰ ਕਈ ਭਰਮਾਣਗੇ ਕਿ ਜੀ ਨਾਮ ਜਪੋ ਖਾਲਿਸਤਾਨ ਆਪੇ ਹੀ ਬਣ ਜਾਏਗਾ, ਜਾਂ ਮੁਸਲਮਾਨਾਂ ਦੇ ਵਿੱਚ ਮੈਂ ਦੇਖਦਾ ਪਾਕਿਸਤਾਨੀਆਂ 'ਚੋਂ ਹਦੀਸਾਂ ਦਾ ਹਵਾਲਾ ਦੇ ਕੇ ਕਿ ਜੀ ਇੱਥੇ ਇਹ ਹੋਏਗਾ, ਉੱਥੋਂ ਖੁਰਾਸਾਨ ਤੋਂ ਫੌਜ ਚੜ੍ਹੇਗੀ, ਫਿਰ ਟਰਕੀ ਤੇ ਉਹ ਜੁਆਇਨ ਕਰਨਗੇ ਔਰ ਅਰਬਾਂ ਦੀ ਤਬਾਹੀ ਹੋਏਗੀ। ਫੇਥ ਆਪਣੀ ਥਾਂ ਤੇ, ਪਰ ਮੈਂ ਸਮਝਦਾ ਵੀ ਪ੍ਰੈਕਟੀਕੈਲਿਟੀ ਦੇ ਵਿੱਚ ਇਹੀ ਪਾਰਟ
ਉਦੋਂ ਜਿਹੜੇ ਉਹਨਾਂ ਦੇ ਪੀਰਾਂ ਦੇ ਵਿੱਚ ਯਕੀਨ ਰੱਖਣ ਵਾਲੇ ਪਠਾਨ ਰੂਲਰ ਸੀ, ਉਹਨਾਂ ਨੇ ਉਹਨਾਂ ਨੂੰ ਕਿਹਾ ਜੀ ਤੁਸੀਂ ਫਿਕਰ ਨਾ ਕਰੋ, ਅਸੀਂ ਚਲੀਏ ਕੱਟ ਰਹੇ ਹਾਂ, ਅਸੀਂ ਇਸ ਕਿਸਮ ਦਾ ਕਰ ਰਹੇ ਹਾਂ ਡਿਸਪਲਿਨ ਸਪਿਰਿਚੁਅਲ ਰੂਹਾਨੀ ਕਿ ਜੋ ਹੀ ਹਿੰਦੁਸਤਾਨ ਦੀ ਉਸ ਹਦੂਦ ਦੇ ਅੰਦਰ ਮੁਗਲ ਫੌਜ ਆਏਗੀ ਸਾਰੇ ਅੰਨੇ ਹੋ ਜਾਣਗੇ। ਔਰ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਕੋਟੀ ਹੋਏ, ਉਹਨਾਂ ਦੀ ਬਾਣੀ ਹੈ, ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ, ਕਿ ਮੀਰ ਬਾਬਰ ਜਦੋਂ ਉਸਨੇ ਹਮਲਾ ਕੀਤਾ ਤੇ ਕਰੋੜਾਂ ਜਿਹੜੇ ਵੱਡੀ ਗਿਣਤੀ ਦੇ ਪੀਰ ਨੇ ਉਹ ਮਨਾ ਕਰ ਰਹੇ ਸੀ ਉਹਨਾਂ ਨੂੰ ਕਿ ਤੁਹਾਨੂੰ ਐਫਰਟ ਕਰਨ ਦੀ ਲੋੜ ਨਹੀਂ ਹੈ। ਔਰ ਗੁਰੂ ਸਾਹਿਬ ਨੇ ਕਿਹਾ ਵੀ ਉਹ ਆਇਆ, ਉਹਨੇ ਥਾਨ ਮੁਕਾਮ ਬਜੇ ਜਲੇ ਬਿਜ ਮੰਦਰ ਮੁੱਛ ਕੋਏ ਰਾਂ, ਟੁਕੜੇ ਟੁਕੜੇ ਕਰਕੇ ਪਠਾਨ ਘਰਾਨੇ ਔਰ ਰਾਇਲਟੀ ਉਹਨੂੰ ਰੋਲ ਕੇ ਰੱਖ ਦਿੱਤਾ। ਕਉ ਮੁਗਲ ਨਾ ਹੋਆ ਅੰਨਾ ਕਿਨੇ ਨਾ ਪਰਚਾ ਲਾਏ, ਕਿ ਭਾਈ ਕੋਈ ਮੁਗਲ ਜਿਹੜਾ ਉਹ ਅੰਨਾ ਨਹੀਂ ਹੋਇਆ। ਸੋ ਮੈਂ ਇਹ ਦੇਖ ਰਿਹਾ ਕਿ ਵੀ ਇਹ ਇੰਡੀਅਨ ਸਟੇਟ ਜਿਹੜੀ ਆਪਣੇ ਆਪ ਨੂੰ ਸੁਪਰ ਪਾਵਰ ਔਰ 2050 ਚ ਜਿਹੜਾ ਉਹ ਅਮਰੀਕਾ ਨੂੰ ਪਿੱਛੇ ਛੱਡਣ ਦੀ ਗੱਲ ਕਰ ਰਹੇ ਸੀ, ਹੁਣ ਕਿਉਂਕਿ ਇਕਨੋਮੀ ਦਾ ਹਾਲ ਇਹ ਹੈ ਕਿ ਡਾਲਰ ਦੇ ਸਾਹਮਣੇ ਰੁਪਈਆ ਡਾਂਸ ਕਰ ਰਿਹਾ, 72 ਤੋਂ ਜ਼ਿਆਦਾ ਹੋ ਗਿਆ। ਬਿਲਕੁਲ। ਔਰ ਸੁਬਰਾਮਨੀਅਮ ਸਵਾਮੀ ਹਾਰਵਰਡ ਚ ਇਕਨੋਮਿਕਸ ਪੜ੍ਹਾਉਣ ਵਾਲਾ, ਇਹਨਾਂ ਦਾ ਆਈਡੀਆਲੋਗ, ਉਹ ਹੁਣ ਇੱਕ ਇਕੱਠ ਦੇ ਵਿੱਚ MP ਖੰਡਵਾ ਚੋਂ ਗਿਆ ਕੱਲ, ਤੇ ਉੱਥੇ ਕਹਿੰਦਾ ਕਿ ਗੋਡੈਸ ਲਕਸ਼ਮੀ ਔਨ ਨੋਟਸ ਮੇ ਇੰਪਰੂਵ ਕੰਡੀਸ਼ਨ ਆਫ ਰੂਪੀ, ਕਿ ਜੇ ਤੁਸੀਂ ਰੁਪਈਏ ਦੀ ਹਾਲਤ ਬਦਲਣੀ ਹੈ, ਮੋਦੀ ਨੂੰ ਸੁਜੈਸਟ ਕਰ ਰਿਹਾ ਕਿ ਤੁਸੀਂ ਇੱਦਾਂ ਕਰੋ ਵੀ ਜਿਹੜੇ ਕਰੰਸੀ ਨੋਟ ਨੇ ਨਾ ਉਹਨਾਂ ਦੇ ਉੱਤੇ ਜਿਹੜਾ ਉਹ ਲక్ష్ਮੀ ਮਾਤਾ ਦੀ, ਕਿਉਂਕਿ ਗੋਡੈਸ ਆਫ ਵੈਲਥ ਹੈ, ਵੀ ਉਹਦੀ ਫੋਟੋ ਛਾਪੋ। ਇਹੀ ਤੁਹਾਨੂੰ ਅਸੀਂ ਕਿਹਾ ਜੀ ਬਹੁਤ ਜਿਹੜਾ ਇਹ ਸਭ ਤੋਂ ਵਧੀਆ ਸੁਜੈਸ਼ਨ ਹੈ ਕਿ ਵੀ ਇਹ ਹੁਣ ਇੱਥੋਂ ਤੁਸੀਂ ਅੰਦਾਜ਼ਾ ਲਾਓ ਕਿ ਇਹਨਾਂ ਦੇ ਹਾਰਵਰਡ ਚ ਪੜ੍ਹਾਉਣ ਵਾਲੇ ਇਸ ਲੈਵਲ ਦਾ ਜਿਹੜਾ ਆਪਣੇ ਆਪ ਨੂੰ ਵਰਲਡ ਕਲਾਸ ਇਕਨੋਮਿਸਟ ਕਹਿੰਦਾ ਹੈ, ਉਹ ਇਹ ਬਿਲੀਵ ਕਰਦਾ ਹੈ ਕਿ ਵੀ ਜੇ ਉਹਦੇ ਤੇ ਲక్ష్ਮੀ ਦੀ ਫੋਟੋ ਲੱਗ ਜਾਏ ਤੇ ਥਿੰਗਸ ਵਿਲ ਚੇਂਜ। ਫਿਰ ਇਹਨੇ ਜਦੋਂ ਕਿਹਾ ਕਿ ਵੀ ਉਹ ਫਿਰ ਹੁਣ ਇਹ ਹੋ ਗਿਆ ਵੀ ਤਾਏ ਦੀ ਧੀ ਚੱਲੀ ਮੈਂ ਕਿਉਂ ਰਾਹ ਇਕੱਲੀ, ਜਿਹੜਾ ਮਹਾਰਾਸ਼ਟਰ ਦਾ ਗਵਰਨਰ ਹੈ ਬੰਗਾਲ ਦਾ, ਮਹਾਰਾਸ਼ਟਰ ਦਾ ਨਹੀਂ, ਉਹ ਵੀ ਇੱਕ ਸਾਇੰਸਦਾਨਾਂ ਦੇ ਇਕੱਠ ਚ ਗਿਆ, ਉਹਦੇ ਜੋ ਕਹਿੰਦਾ ਐਰੋਜ਼ ਆਫ ਅਰਜਨ ਇਨ ਮਹਾਭਾਰਤਾ ਹੈਡ ਐਟੋਮਿਕ ਪਾਵਰ। ਬੰਗਾਲ ਗਵਰਨਰ, ਉਹਨਾਂ ਨੇ ਕਿਹਾ ਜੀ ਇਹ ਆਈਟਮ ਬੰਬ ਐਟਮ ਇਹਨਾਂ ਨੇ ਨਹੀਂ ਕੱਢਿਆ, ਮਹਾਭਾਰਤ ਦੇ ਵਿੱਚ ਜਿਹੜਾ ਤੀਰਾਂ ਦਾ ਜ਼ਿਕਰ ਹੈ ਕਿ ਜਿਹੜਾ ਤੀਰ ਜਿੱਥੇ ਵੱਜਦਾ ਸੀ ਅੱਗ ਲੱਗ ਜਾਂਦੀ ਸੀ, ਉਹ ਐਟੋਮਿਕ ਪਾਵਰ ਸੀ, ਉਹਨਾਂ ਨੇ ਤਾਂ ਤੀਰਾਂ ਦੇ ਨਾਲ ਰੱਖਿਆ ਹੋਇਆ ਸੀ। ਉਹ ਇਹ ਕਹਿ ਰਿਹਾ ਦੈਟ ਇਸੇ ਤਰ੍ਹਾਂ ਉਹਦੇ ਚ ਇੱਕ ਮਹਾਭਾਰਤ ਦੀ ਕਹਾਣੀ ਚ ਹੈ ਕਿ ਵੀ ਇੱਕ ਜਿਹੜਾ ਸੰਜੇ ਹੈ ਉਹ ਧ੍ਰਿਤਰਾਸ਼ਟਰ ਨੂੰ, ਜਿਹੜਾ ਕੌਰਵਾਂ ਦਾ ਪਿਓ ਸੀ, ਅੰਨਾ ਸੀ, ਉਹ ਮਹਾਭਾਰਤ ਦੀ ਕਹਾਣੀ ਸੁਣਾ ਰਿਹਾ, ਹਾਲਾਂਕਿ ਮੀਲਾਂ ਦੂਰ ਬੈਠਾ। ਉਹ ਕਹਿੰਦਾ ਇਹ ਟੈਲੀਵਿਜ਼ਨ ਵੀ ਉਦੋਂ ਸੀ, ਕਿਉਂਕਿ ਉਦੋਂ ਕਿਹੜੇ ਸੀ, ਕਹਿੰਦਾ ਉਹਨੂੰ ਜਿਹੜਾ ਸੁਣਾ ਰਿਹਾ ਇਹ ਗਵਰਨਰ ਕਹਿ ਸਾਇੰਸਦਾਨਾਂ ਦੇ ਇਕੱਠ ਚ। ਉਹ ਕਹਿੰਦਾ the arrows of Mahabharata's Arjan had atomic power, claimed West Bengal governor Jagdeep Dhankar, drawing sharp criticism from academicians। और उन्हें क्या भी academicians कह रहे हैं साडा की जुलूस कढ़े, ईस्टर्न इंडिया साइंस फेयर दे उत्ते बोल रहा है 19th साइंस एंड इंजीनियरिंग फेयर। उन्हें he also claimed that flying objects existed during the period of Ramayana। वो कहते ये जहाज भी इन्होंने नहीं कढ़े, ਰਮਾਇਣਾ 'ਚ ਵੀ ਲਿਖਿਆ ਹੈ ਕਿ ਬਈ ਜਹਾਜ਼ ਉੜਦੇ ਸੀ, ਉਡਨ ਖਟੋਲੇ। ਉਹਨੇ ਕਿਹਾ ਜੀ ਉਹਦਾ ਨਾਂ ਹੀ ਜਿਹੜਾ ਉਡਨ ਖਟੋਲਾ ਸੀ, 에ਅਰਕ੍ਰਾਫਟ ਸੀ। ਉਡਨ ਖਟੋਲੇ ਦਾ ਮਤਲਬ ਸਾਡੇ ਕੋਲ ਜਹਾਜ਼ ਵੀ ਉਦੋਂ ਸੀਗੇ। ਸੰਜਵ ਨੈਰੇਟਡ ਦਾ ਐਂਟਾਇਰ ਵਾਰ ਆਫ ਮਹਾਭਾਰਤਾ ਨਾਟ ਫਰੋਮ TV। ਦਾ ਐਰੋਜ਼ ਆਫ ਅਰਜਨ ਇਨ ਮਹਾਭਾਰਤਾ ਹੈਡ ਐਟੋਮਿਕ ਪਾਵਰ ਇਨ ਇਟ। ਔਰ ਫਿਰ ਜਿਹੜਾ ਇਹ ਸਾਰੇ ਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਈਵਨ ਜਿਹੜੀ ਸੀਤਾ ਹੈ, the ancient writer described all these, ਇਹ ਉਹਨਾਂ ਦੇ ਸਾਇੰਟਿਸਟਾਂ ਨੇ ਕਿਹਾ ਇਹ ਇਮੈਜੀਨੇਸ਼ਨ ਹੈ, ਉਹ ਕਹਾਣੀਆਂ ਨੇ। ਔਰ ਉਹ ਕਹਿ ਰਹੇ ਨੇ ਕਿ ਈਵਨ ਜਿਹੜਾ ਇਹ ਸੀਤਾ ਸੀ ਜਿਹੜੀ ਜ਼ਮੀਨ ਚੋਂ ਕਹਿੰਦੇ ਪੈਦਾ ਹੋਏ, ਕਹਿੰਦੇ ਟੈਸਟ ਟਿਊਬ ਬੇਬੀ ਸੀ। ਔਰ ਉਸ ਤੋਂ ਪਹਿਲਾਂ ਮੋਦੀ ਕਹਿ ਚੁੱਕਾ ਹੈ ਕਿ ਵੀ ਇਹ ਜਿਹੜੇ 100 ਕੌਰਵ ਸੀ ਕੋਈ ਇੱਕੋ ਮਾਂ ਨੂੰ ਥੋੜ੍ਹੀ ਜੰਮੇ, ਇਹ ਗਮਲਿਆਂ ਦੇ ਵਿੱਚ ਲਾਏ ਸੀ। ਸੋ ਅਸੀਂ ਤਾਂ ਮੁਬਾਰਕਬਾਦ ਦਿੰਦੇ ਹਾਂ ਕਿ ਬਈ ਜ਼ਰੂਰ ਲక్ష్ਮੀ ਦੀ ਫੋਟੋ ਲਾਓ ਨੋਟਾਂ ਦੇ ਉੱਤੇ, ਤੇ ਨਿਆਣੇ ਜਿਹੜਾ ਗਮਲਿਆਂ 'ਚ ਗਾਓ, ਤੇ ਅਰਜਨ ਦੇ ਤੀਰ ਲੱਭੋ, ਕਿਉਂਕਿ ਐਟੋਮਿਕ ਪਾਵਰ ਉਹ ਤੁਹਾਡੇ ਕੋਲ ਤਾਂ ਪਤਾ ਨਹੀਂ ਕਦੋਂ ਲੱਭਣੇ ਨੇ, ਨਹੀਂ ਲੱਭਣੇ। ਪਾਕਿਸਤਾਨ ਨੇ 100+ ਜਿਹੜੀਆਂ ਨੇ ਉਹ ਮਿਜ਼ਾਈਲਾਂ ਨਿਊਕਲੀਅਰ ਹੈਡਡ ਤਿਆਰ ਰੱਖੀਆਂ ਹੋਈਆਂ। ਐਵੇਂ ਭੂਤਰੇ ਨਾ ਹੋਣਾ ਕਿ ਜੀ ਅਸੀਂ ਹੁਣ ਅਰਜਨ ਦੇ ਤੀਰ ਛੱਡਣੇ ਨੇ ਤੇ ਤੁਹਾਡਾ ਹਾਲ ਫਿਰ ਮੁੜ ਕੇ ਉਹੀ ਹੋਏ ਕਿ ਕਊ ਮੁਗਲ ਨਾ ਹੋਆ ਅੰਨਾ ਕਿਹਨਾਂ ਨਾ ਪਰਚਾ ਲਾਇਆ, ਤੇ ਉਹ ਮੁੱਛ ਕੋਏ ਰਵਾਇਆ ਕਿ ਵੀ ਉਹ
ਤੁਹਾਡੇ ਟੁਕੜੇ ਟੁਕੜੇ ਕਰਕੇ ਜਿਹੜਾ ਹੈ ਉਹ ਇੰਡੀਅਨ ਓਸ਼ਨ ਦੇ ਵਿੱਚ ਉਹਨਾਂ ਨੇ ਸੁੱਟੇ ਹੋਣ। ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਦਰਸ਼ਕਾਂ ਦੇ ਮੈਸੇਜ ਸ਼ੇਅਰ ਕਰਨ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਜੀਤਾ ਸੰਧਾ ਜੀ ਸਾਨੂੰ ਪਹਿਲੇ ਸੈਗਮੈਂਟ ਦੇ ਵਿੱਚ ਮੈਸੇਜ ਲਿਖਦੇ ਨੇ, ਖਾਲਸਾ ਜ਼ਿੰਦਾਬਾਦ TV84 ਗਰਚਾਵ ਰੈਫਰੈਂਡਮ 2020। ਸੈਫ ਅਨਾਨੀ ਜੀ ਤੁਹਾਨੂੰ ਕਹਿੰਦੇ ਨੇ ਹਾਈ ਸਲਾਮ ਵਾਹਿਗੁਰੂ ਟੀਮ 84 ਐਂਡ ਗੁਰਦੀਪ ਸਿੰਘ ਲਿਖਦੇ ਨੇ ਵੈਰੀ ਵੈਰੀ ਗੁੱਡ ਜੀ ਐਂਡ ਸਿੰਘ ਅਵਤਾਰ ਲਿਖਦੇ ਨੇ ਫਤਿਹ ਐਂਡ ਹकीम अमी लिखते हैं कि क्या 2020 में खालिस्तान बन जाएगा। और देखो ਇਹਦੇ ਤੇ ਅਸੀਂ ਫਿਰ ਵੀ ਗੱਲ ਕਰਾਂਗੇ। ਇਹ ਉਹ ਖੁਦ ਵੀ ਕਹਿੰਦੇ ਨੇ 6 ਫॉर ਜਸਟਿਸ ਨਾਨ ਬਾਈਂਡਿੰਗ ਹੈ ਜੀ। ਇਹਦੇ ਚ ਜਿਹੜਾ ਹੈ ਉਹ ਕੋਈ ਬੈਂਕ ਕਿਉਂਕਿ ਯੂਐਨ ਦੇ ਥੱਲੇ ਨਹੀਂ ਹੈ ਜਾਂ ਕੋਈ ਇੰਡੀਅਨ ਗਵਰਨਮੈਂਟ ਦੇ ਨਾਨ ਬਾਈਂਡਿੰਗ ਰੈਫਰੈਂਡਮ ਹੈ। ਸੋ ਉਹਦੇ ਨਾਲ ਗੱਲ ਅੱਗੇ ਤੁਰੇਗੀ ਲੇਕਿਨ ਬਣੇਗਾ ਨਹੀਂ ਜੀ। ਸਾਰਾ ਹਮਦ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਐਂਡ ਅਜਮੇਰ ਸਿੰਘ ਲਿਖਦੇ ਨੇ TV84 ਚੜ੍ਹਦੀ ਕਲਾ ਵਿੱਚ ਸਦਾ ਹੀ ਰਹੇ। ਦਲਜੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ। ਸਤਪਾਲ ਸਿੰਘ ਪੁਰੇਵਾਲ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਐਂਡ ਅਮਰਾਨ ਅਲੀ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਗੁੱਲੀ ਸਿੰਘ ਵਾਹਿਗੁਰੂ ਜੀ ਕਹਿੰਦੇ ਨੇ। ਸੈਫ ਸੁਨਾਨੀ ਕਹਿੰਦੇ ਨੇ ਸਰ ਆਮ ਬਿਗ ਫੈਨ ਪਾਕਿਸਤਾਨ ਯੂ ਆਰ ਹੋਮ ਐਂਡ ਗੋਲਾ ਸਿੰਘ ਜੀ ਲਿਖਦੇ ਨੇ ਭਗਤਾਂ ਵਾਸਤੇ ਮੋਦੀ ਹੀ ਦੇਸ਼ ਹੈ, ਮੋਦੀ ਹੀ ਰਜਾਈ ਹੈ, ਦਰੀ ਸਰਾਣਾ ਅਤੇ ਮੋਦੀ ਹੀ ਖੇਸ ਹੈ। ਭਪਿੰਦਰ ਸਿੰਘ ਜੀ ਸਾਨੂੰ ਲਿਖਦੇ ਨੇ ਅੰਮ੍ਰਿਤਸਰ ਲੱਗੇ ਨੇ ਚਾਰਾਂ ਦੇ ਬੁੱਤ ਸਿੰਘਾਂ ਨੇ ਭੰਨੇ ਹਿੰਦੂਵਾਦੀ ਪੁਲਿਸ ਨੇ। ਮੋਦੀ ਨਾਲ ਹੈ ਜਿਵੇਂ ਉਹ ਪੰਜਾਬੀ ਦੇ ਇੱਕ ਕਵੀ ਦਾ ਹੈ ਲੈਂਦੇ ਪੰਜਾਬ ਦੇ ਕਿ ਇਹ ਕੀ ਕਰੀ ਜਾਣਾ ਹੈ, ਕੀ ਕਰੀ ਜਾਣਾ, ਲਾਈ ਲੋਈ ਜਾਣਾ, ਖਿੱਚੀ ਦਰੀ ਜਾਣਾ, ਨਾ ਇਹ ਲੋਈ ਰਹਿਣੇ ਆ ਨਾ ਦਰੀ ਰਹਿਣੇ। ਸੋ ਭੁਪਿੰਦਰ ਸਿੰਘ ਜੀ ਕਹਿੰਦੇ ਨੇ ਕਿ ਅੰਮ੍ਰਿਤਸਰ ਲੱਗੇ ਨਚਾਰਾਂ ਦੇ ਬੁੱਤ ਸਿੰਘਾਂ ਨੇ ਭੰਨੇ, ਹਿੰਦੂਵਾਦੀ ਪੁਲਿਸ ਨੇ ਇਰਾਦਾ ਕੇਸ ਦਰਜ ਕੀਤਾ, ਸਿੰਘਾਂ ਦੇ ਕਾਮਰੇਟ ਚੀਕਾਂ ਮਾਰਨ ਲੱਗੇ ਜਿੱਦਾਂ ਉਹਨਾਂ ਦਾ ਬੂਥਾ ਭੰਨਿਆ ਹੋਵੇ। ਸੋ ਸਾਰਾ ਹਮਦ ਜੀ ਲਿਖਦੇ ਨੇ 6 ਆਰ ਬੇਸਿਕਲੀ innocent but brave nation unfortunately they folded by crook Hindus in 1947। ਫਿਰ ਉਹਨਾਂ ਦਾ ਮੈਸੇਜ ਹੈ ਡਾਕਟਰ ਸਾਹਿਬ ਰੰਗਾ ਬਿੱਲਾ ਦੀ ਜੋੜੀ ਨੇ ਡੈਮੋਕ੍ਰੈਟਿਕ ਐਂਡ ਸੈਕੂਲਰ ਇੰਡੀਆ ਨੂੰ ਤਮਾਸ਼ਾ ਬਣਾ ਦਿੱਤਾ। ਸੋ ਫਿਰ ਮਲਿਕ ਨਵਾਜੀ ਸਾਹਿਬ ਲਿਖਦੇ ਨੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਿੱਖ ਔਰ ਮੁਸਲਿਮ ਭਾਈਚਾਰਾ ਸਾਨੂੰ ਛੱਡਣ ਸੇ ਹੀ ਮਗਰ हिंदू ने हमेशा ही इन में रखना दलाल है। आई थिंक आई एम सॉरी मैनू पता। सो रजविंदर सिंह गिल कहते हैं कि वाहिगुरू जी। भुपिंदर सिंह जी भी सानू फतेह बुलाते हैं। राजविंदर सिंह जी खालसा जिंदाबाद कहते हैं। कुलदीप सिंह जी फतेह बुलाते हैं। हरजीत सिंह संधू जी भी फतेह बुलाते हैं। इधर वीर सुरिंदर सिंह मियो कैट अली राणा मुदस्सर बलविंदर सिंह मोहम्मद फकीरुल्ला शहजाद पाकिस्तान ਵੀਰ ਬਲਵਿੰਦਰ ਸਿੰਘ ਨੌਲੇਜ ਕੁਐਸਟ ਦੀ ਆਈਡੀ ਤੋਂ ਸੈਫ ਸਨਾਨੀ ਔਰ ਨੌਲੇਜ ਕੁਐਸਟ ਤੋਂ ਫਿਰ ਮਨਿੰਦਰ ਸਿੰਘ ਜੀ ਬੁੱਟਰ ਔਰ ਰਾਜਾ ਤਨਵੀਰ ਅਮਜਦ ਮਾਨ ਔਰ ਮਨਿੰਦਰ ਸਿੰਘ ਬੁੱਟਰ ਅਗੇਨ ਗੁਰਮੇਲ ਸਿੰਘ ਇਹਨਾਂ ਸਾਰਿਆਂ ਨੇ ਜਾਂ ਗ੍ਰੀਟ ਕੀਤਾ ਹੈ ਜਾਂ ਇੱਕ ਦੋ ਲਾਈਨਸ ਦੇ ਕਮੈਂਟ ਨੇ ਜੀ। ਔਰ ਇਹ ਜਿਵੇਂ ਮਨਿੰਦਰ ਸਿੰਘ ਬੁੱਟਰ ਕਹਿੰਦੇ ਨੇ ਕਿ ਪਹਿਲਾਂ ਤਾਂ ਮੈਂ ਸੋਚਦਾ ਸੀ ਕਿ ਲੋਕ ਪੂਰੇ ਗਲਤ ਨਹੀਂ, ਕਮਲਾ ਤਾਂ ਮੈਂ ਹੀ ਹਾਂ, ਲੋਕਾਂ ਦੀ ਸੋਚ ਨਾਲ ਮੇਰੀ ਸੋਚ ਨਹੀਂ ਮਿਲਦੀ। ਲੋਕਾਂ ਦੀ ਸੋਚ ਅੱਜ ਦੀ ਸੰਸਾਰੀ ਹੈ, ਗੁਰੂ ਦੀ ਅਕਾਲ ਪੁਰਖ ਦੀ ਸੋਚ ਨੂੰ ਨੇੜੇ ਵੀ ਨਹੀਂ ਲੱਗਣ ਦਿੰਦੇ। ਮਨਿੰਦਰ ਸਿੰਘ ਬੁੱਟਰ ਜੀ ਐਵੇਂ ਦਿਲ ਨਾ ਛੱਡਿਆ ਕਰੋ, ਤੁਸੀਂ ਗੁਰੂ ਅੱਗੇ ਇਹੀ ਮੰਗੋ ਕਿ ਜਿਹੜੀ ਤੁਹਾਡੀ ਸੋਚ ਹੈ ਉਸ ਤੇ ਪਹਿਰਾ ਦੇਣ ਦੀ ਤੁਹਾਨੂੰ ਰੱਬ ਹਿੰਮਤ ਬਖਸ਼ੇ ਜੀ। ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।